ਤੇ ਜਦੋਂ ਸਿੱਖ ਇਹ ਪੜ੍ਹਦੇ ਸੀ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ, ਕਿ ਜਿੱਥੇ ਕੱਲਾ ਕੱਲਾ ਸਿੱਖ ਵੀ ਬੈਠੇ ਉਹ ਬਾਦਸ਼ਾਹ ਹੈ, ਉਹ ਆਪਣਾ ਫੈਸਲਾ ਆਪ ਕਰਦਾ ਹੈ, ਉਹ ਸੋਵਰਨ ਹੈ। ਝੂਠ ਦੇ ਨਿਸ਼ਾਨ ਰਹੇ पंथ महाराज के, साजते दीवान रहे गुरु महाराज के। ये दीवान पीरी है, ये निशान मीरी है, ये मीरी ते पीरी दी टुगेदरनेस है। ये झलक सुंदर तो रोशन पंद होए की गम जे सिर ते पंडा भारियां ने। हमेशा आज़ादी दी लड़ाई, खासकर जदों उस दुश्मन नाल जिहड़ा जालम भी है, मक्कार भी है, झूठा भी है, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ ਗੁਰੂ ਕਲਗੀਧਰ ਪਾਤਸ਼ਾਹ ਨੇ ਕੱਢ ਲੈਣਾ, ਕਿਉਂਕਿ ਇਕਰਾਰਨਾਮਾ ਹੈ ਗੁਰੂ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਇਹੀ ਐਸਪੀਰੇਸ਼ਨ 38 ਵਰਿਆਂ ਬਾਅਦ ਅੱਜ ਸਟਾਕਟਨ ਦੇ ਵਿੱਚ ਮੇਰੀਆਂ ਦੇ ਅੱਖਾਂ 'ਚੋਂ ਅੱਥਰੂ ਹੀ ਵਗਦੇ ਰਹੇ। ਜਿੰਨੀ ਦੇਰ ਨਿਸ਼ਾਨ ਸਾਹਿਬ ਜਿਹੜਾ ਇੱਧਰ ਅਸੀਂ ਅਰਦਾਸਾਂ ਸੋਧਿਆ, ਇੱਧਰ ਆ ਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ, ਕਿ ਇਹ ਉਹ ਪਲ ਨੇ ਜਿਨ੍ਹਾਂ ਪਲਾਂ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਖੱਗ ਖੰਡ ਬਿਹੰਡੰ ਹਲਦਲ ਖੰਡੰ ਅਤ ਰਣ ਮੰਡੰ ਵਰ ਪੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ ਕਿਲ ਬਿਖ ਹਰਣੰ ਦੁਰਮਤ ਧਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਵਾਰਣੰ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ 84 ਦੀ 78ਵੀਂ ਵਰ੍ਹੇਗੰਢ ਦੇ ਮੌਕੇ ਉਸ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਜਿਹੜਾ ਨਾਂ ਉਸ ਵੇਲੇ ਸੰਤ ਅਤਰ ਸਿੰਘ ਜੀ ਮਸਤੂਆਣਾ ਵੱਲੋਂ ਬਾਹਰ ਪੜ੍ਹਾਈ ਲਈ ਭੇਜੇ ਗਏ ਸੰਤ ਤੇਜਾ ਸਿੰਘ, ਜਿਹੜੇ ਇਸ ਗੁਰੂ ਘਰ ਦੇ ਫਾਊਂਡਰਸ, ਪਹਿਲੇ 5 ਸੇਵਕਾਂ 'ਚ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਕਨਸਟੀਟਿਊਸ਼ਨ ਲਿਖਿਆ, ਜਦੋਂ ਉਹਨਾਂ ਨੇ ਇਸ ਨਾਮ ਨੂੰ ਤਜਵੀਜ਼ ਕੀਤਾ ਖਾਲਸਾ ਦਰਬਾਰ ਸੁਸਾਇਟੀ। ਇਹੀ ਨਾਂ ਤੁਸੀਂ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦਾ ਵੀ ਦੇਖਦੇ ਹੋ, ਜਿਹੜਾ ਪਹਿਲਾ ਗੁਰਦੁਆਰਾ ਸੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, दूसरा खालसा दीवान सोसाइटी एबसफोर्ड, ये फिर पैसिफिक कोस्ट खालसा दीवान सोसाइटी स्टॉकटन। जदों असी दीवान दरबार ये लफज इस्तेमाल करते हैं, इसका मतलब है रॉयल, रॉयल कोर्ट, बादशाहां दे दरबारां च दुनियावी दरबार। ते इत्थे जदों असी गुरु ग्रंथ साहिब जी नूं चवर छतर तखत दे मालिक कहते हैं, तो ये तीनों ही लफज चवर भी, छतर भी, तखत भी, ये बादशाहत की निशानी है। सो पीरी दी बादशाहत, चवर छतर तखत दे मालिक गुरु ग्रंथ साहिब ने, और मीरी इस दा सॉवरनिटी दा प्रतीक खालसा पंथ है। झंडा तुहाडी सॉवरनिटी दा प्रतीक हुंदा है। कदे पुरातन सिंघां दा पहरावा, खास तौर ते दमाला और उस दे उत्ते फरला, फरला ये निशान ही है, ये झंडा ही है, ये फ्रीडम दी गल है। ते जदों सिख पढ़दे सी कि हम पातशाही सतगुर देई हन्ने हन्ने लाए जय जय बह जमीन मल तै तै तख्त बनाए, कि जिथे कला कला सिख भी बैठे वो बादशाह है, वो अपना फैसला आप करदा है, वो सॉवरन है, वो अकाल पुरख तो बिना किसी का हुक्म नहीं मनदा। ਤੇ ਜਦੋਂ ਕੌਮ ਸਾਂਝੇ ਤੌਰ ਦੇ ਉੱਤੇ ਆਪਣਾ ਰਾਜ ਭਾਗ ਸਥਾਪਿਤ ਕਰਦੀ ਹੈ, ਤੇ ਫਿਰ ਨਿਸ਼ਾਨ ਸਾਹਿਬ, ਜਿਸ ਦੇ ਲਈ ਲਫ਼ਜ਼ ਝੰਡਾ ਸਾਹਿਬ ਵੀ ਜਿਹੜਾ ਉਹ ਦੁਹਰਾਇਆ ਜਾਂਦਾ ਹੈ। ਇੱਕ ਵਾਕਿਆ ਜਿਹੜਾ ਡਾਕਟਰ ਚੀਮਾ ਨੇ ਮੁਖਤਸਰ ਬਿਆਨ ਕੀਤਾ ਹੈ, ਮੈਂ ਉਹਦਾ ਹਿਸਟੋਰੀਕਲ ਕੰਟੈਕਸਟ ਦੱਸਣਾ ਚਾਹੁੰਦਾ ਕਿ ਝੰਡਾ ਉਸ ਦੇ ਵਿੱਚ ਤੁਸੀਂ ਖੰਡਾ ਦੇਖਿਆ, ਕੋਈ ਵੀ ਝੰਡਾ ਵਿਦਆਊਟ ਕੋਡ ਆਫ ਆਰਮਸ ਨਹੀਂ ਹੁੰਦਾ। ਉਸ ਕਿਉਂਕਿ ਕੋਡ ਆਫ ਆਰਮਸ इस गल की याद दहानी हुंदी है कि तेग दे नाल, इस वैपन दे नाल असी इस झंडे नूं डिफेंड करना है। और ये झंडा कदे इस गल का ध्यान रहे, आनंदपुर साहब की जंग मौके जिन्हां दा जिक्र इतिहास दे विच आंदा है
ਕਿ ਬਾਬਾ ਆਲਮ ਸਿੰਘ ਇਹ ਦੁਸ਼ਮਣ ਦੇ ਘੇਰੇ ਦੇ ਵਿੱਚ ਚਲੇ ਜਾਂਦੇ ਨੇ। ਦੁਸ਼ਮਣ ਦਾ ਸੂਬੇਦਾਰ ਕਹਿੰਦਾ ਕਿ ਹੁਣ ਤੂੰ ਮਾਰਿਆ ਜਾਣਾ, ਝੰਡਾ ਸੁੱਟ ਦੇ। ਉਹਨੇ ਕਿਹਾ ਜੀ ਇਹ ਝੰਡਾ ਤਾਂ ਹੀ ਰਹੇਗਾ। ਉਹਨੇ ਕਿਹਾ ਮੈਂ ਤੇਰੀ ਬਾਹ ਵੱਢ ਦਿਆਂਗਾ। ਉਹਨੇ ਕਿਹਾ ਜੀ ਮੈਂ ਪੈਰਾਂ ਨਾਲ ਫੜ ਲਾਂਗਾ। ਉਹਨੇ ਕਿਹਾ ਮੈਂ ਤੇਰੀਆਂ ਲੱਤਾਂ ਵੱਢ ਦਿਆਂਗਾ। ਉਹਨੇ ਕਿਹਾ ਜੀ ਮੈਂ ਮੂੰਹ ਨਾਲ ਫੜ ਲਾਂਗਾ। ਉਹਨੇ ਕਿਹਾ ਜੀ ਸਿੱਖ ਆਪਣਾ ਫਰਜ਼ ਨਿਭਾ ਜਾਏਗਾ। ਫਿਰ ਨਿਸ਼ਾਨ ਸਾਹਿਬ ਦੇ ਮਾਲਕ ਨੇ ਵੇਖਣਾ ਕਿ ਇਹਨੂੰ ਕਿਵੇਂ ਝੂਲਦਾ ਰੱਖਣਾ। ਜੋ ਹੀ ਵਾਰ ਹੁੰਦਾ ਉਹ ਸੂਬੇਦਾਰ ਵੀ ਮਾਰਿਆ ਜਾਂਦਾ ਹੈ, ਸਿੰਘ ਵੀ ਸ਼ਹੀਦ ਹੁੰਦਾ ਹੈ ਤੇ ਸਾਹਿਬਜ਼ਾਦਾ ਅਜੀਤ ਸਿੰਘ ਆ ਕੇ ਉਸ ਝੰਡੇ ਨੂੰ ਸੰਭਾਲ ਲੈਂਦੇ ਨੇ। ਇਹ ਖਾਲਿਸਤਾਨ ਦਾ ਝੰਡਾ ਹੈ, ਸਾਡੀ ਸੋਵਰਨਿਟੀ ਦੀ ਗੱਲ। ਤੇ ਜਦੋਂ ਤੱਕ ਸਾਡਾ ਫੇਥ ਇਸ ਗੱਲ ਤੇ ਹੈ ਕਿ ਇਹ ਨਿਸ਼ਾਨ ਸਾਹਿਬ, ਇਹ ਸਾਡੇ ਝੰਡੇ ਐਵੇਂ ਨਹੀਂ, ਗਿਆਨੀ ਗਿਆਨ ਸਿੰਘ ਜਾਂ ਭਾਈ ਸੰਤੋਖ ਸਿੰਘ ਜਦੋਂ ਇਹ ਕਲਪਨਾ ਕਰਦੇ ਨੇ, ਮੈਸੇਜ ਦਿੰਦੇ ਨੇ, ਝੂਲ ਤੇ ਨਿਸ਼ਾਨ ਰਹੇ पंथ महाराज के, साजते दीवान रहे गुरु महाराज के। ये दीवान पीरी है, ये निशान मीरी है, ये मीरी ते पीरी दी टुगेदरनेस है। पर जिदन सानू एक कमजोरी जापदी है, महाराजा शेर सिंह 1842 ਦੇ ਵਿੱਚ ਲਾਹੌਰ ਤਖਤ ਤੇ ਨੇ। ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਵਿਚਾਲੇ ਜਿਹਨੂੰ ਕਿਹਾ ਹੀ ਝੰਡਾ ਬੁੰਗਾ ਜਾਂਦਾ ਹੈ। ਇੱਕ ਨਿਸ਼ਾਨ ਸਾਹਿਬ ਚਿੱਟੇ ਅੰਬਰ, ਬਹੁਤ ਠੀਕ ਮੌਸਮ ਹੈ, ਅਚਾਨਕ ਉੱਤੋਂ ਡਿੱਗਦਾ ਤੇ ਤਿੰਨ ਟੁਕੜੇ ਹੋ ਕੇ ਥੱਲੇ ਪੈ ਜਾਂਦੇ। ਪੰਥ ਦੇ ਉਸ ਵੇਲੇ ਦੇ ਮਹਾਪੁਰਖ ਗਿਆਨਵਾਨ ਗੁਰਮੁਖ ਬੈਠਦੇ ਨੇ ਕਿ ਇਹ ਕੀ ਭਾਣਾ ਵਾਪਰਿਆ, ਇਹ ਕੋਈ ਕੁਦਰਤ ਦਾ ਸੁਨੇਹਾ ਹੈ। ਸਾਡਾ ਝੰਡਾ ਡਿੱਗ ਪਿਆ ਹੈ, ਬਿਲਕੁਲ ਕੋਈ ਝੱਖੜ ਨਹੀਂ ਝੁੱਲਿਆ, ਕੋਈ ਕੀ ਹੈ। ਲਾਹੌਰ ਦੇ ਵਿੱਚ ਇਹ ਮੈਸੇਜ ਭੇਜਿਆ ਜਾਂਦਾ ਹੈ ਕਿ ਖਬਰਦਾਰ, ਕੁਛ ਨਾ ਕੁਛ ਐਸਾ ਵਾਪਰਨ ਵਾਲਾ ਹੈ, ਇਹ ਚੰਗੀ ਨਿਸ਼ਾਨੀ ਨਹੀਂ ਹੈ। ਤੇ ਅਸੀਂ ਪੁਰਾਤਨ ਪੰਜਾਬੀ ਦੇ ਉਸ ਰਿਕਾਰਡ 'ਚ ਦੇਖਦੇ ਹਾਂ ਕਿ ਉਸ ਉਹਦੇ ਦਰਬਾਰ 'ਚ ਸ਼ੇਰ ਸਿੰਘ ਦਾ ਜ਼ਿਕਰ ਹੁੰਦਾ ਹੈ ਤੇ ਉਹ ਕਹਿੰਦੇ ਨੇ, जब हम पुजारियों को कड़ा के सुपने आते हैं, जब हम श्री अमृतसर जी जाएंगे ये झंडा झुलाए देंगे, बनाए देंगे। ਇਹ ਜਦੋਂ ਸਾਡਾ ਵਰਤਾਰਾ ਹੁੰਦਾ ਹੈ ਗੁਰੂ ਵੱਲ ਪਿੱਠ ਵਾਲਾ, ਤੇ ਅਸੀਂ ਬਹੁਤ ਜਲਦੀ ਦੇਖਦੇ ਹਾਂ ਕਿ ਉਸੇ ਹੀ ਸ਼ੇਰ ਸਿੰਘ ਦਾ ਮਰਡਰ ਹੋ ਜਾਂਦਾ ਹੈ। ਸੰਧਾ ਵਾਲੀਏ ਸਰਦਾਰ ਜਿਹੜੇ ਅੰਗਰੇਜ਼ਾਂ ਦੀ ਸ਼ੈਲਟਰ 'ਚੋਂ ਆਏ, ਉਹ ਉਹਨੂੰ ਮਾਰ ਦਿੰਦੇ ਨੇ। ਤੇ ਫਿਰ ਕੀ ਵਾਪਰਦਾ ਹੈ 1849 ਦੇ ਵਿੱਚ, ਉਸ ਰਾਜ ਦਾ 3 ਸਾਲ ਦੇ ਵਿੱਚ ਅੰਤ ਹੋ ਜਾਂਦਾ ਹੈ। ਪਰ ਅੱਜ ਅਸੀਂ ਪੋਜ਼ਿਟਿਵਿਟੀ ਦੇ ਨਾਲ ਗੱਲ ਕਰ ਰਹੇ ਹਾਂ। ਇਹਨਾਂ 38 ਵਰਿਆਂ ਦੇ ਵਿੱਚ ਅਸੀਂ ਬਹੁਤ ਸਾਰਾ ਸਫ਼ਰ ਤੈਅ ਕੀਤਾ। ਇਹ ਝੰਡਾ ਇੱਕ ਬੜਾ ਪਾਵਰਫੁਲ ਸਿੰਬਲ ਹੈ। ਔਰ ਇਸ ਗੱਲ ਦਾ ਧਿਆਨ ਰਹੇ, ਸੁਗੰਧ ਸਮੀਰ ਦੇ ਵਿੱਚ 2 ਲਾਈਨਾਂ ਨੇ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਹਮੇਸ਼ਾ ਆਜ਼ਾਦੀ ਦੀ ਲੜਾਈ, ਖਾਸ ਕਰ ਜਦੋਂ ਉਸ ਦੁਸ਼ਮਣ ਨਾਲ ਜਿਹੜਾ ਜ਼ਾਲਮ ਵੀ ਹੈ, ਮੱਕਾਰ ਵੀ ਹੈ, ਝੂਠਾ ਵੀ ਹੈ, ਔਰ ਇਸ ਵੇਲੇ ਦੁਨੀਆ 'ਚ 1 ਬਿਲੀਅਨ 400 ਮਿਲੀਅਨ ਲੋਕ ਉਹਨਾਂ ਦੀ ਜ਼ੇਰ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ, ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਦੀ ਔਰ ਸਰ ਕਪੂਰ ਸਿੰਘ ਕਈ ਵਾਰ ਉਦਾਸ ਵੀ ਹੋ ਜਾਂਦੇ ਸਨ, ਉਹਨਾਂ ਨਾਲ ਮਿਲਣ ਦਾ ਅਕਸਰ ਮੌਕਾ ਜਗਰਾਵਾਂ ਜਿੱਥੇ ਉਹ ਆਪਣੇ ਭਰਾ ਦੇ ਘਰ ਰਹਿੰਦੇ ਸਨ। ਉਹਨਾਂ ਨੇ ਕਹਿਣਾ, ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, ਗੁਰੂ ਕਲਗੀਧਰ ਪਾਤਸ਼ਾਹ ਨੇ ਕੱਢ ਲੈਣਾ, ਕਿਉਂਕਿ ਇਕਰਾਰਨਾਮਾ ਹੈ ਗੁਰੂ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਸਟਾਕਟਨ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਆਪ ਸਮੂਹ ਵੀਰ ਭੈਣਾਂ, ਵਧਾਈ ਦੇ ਹੱਕਦਾਰ ਹੋ। ਤੁਸੀਂ ਇੱਕ ਠੀਕ ਫੈਸਲਾ ਲਿਆ, ਤੁਸੀਂ ਇੱਕ ਠੀਕ ਉਹ ਰਾਹ ਦਰਸਾਇਆ ਕਿ ਅਲਟੀਮੇਟਲੀ ਸਾਡੀ ਕਮਿਟਮੈਂਟ ਗੁਰੂ ਦੇ ਨਿਸ਼ਾਨ ਸਾਹਿਬ ਨਾਲ ਹੈ, ਖਾਲਸਾ ਪੰਥ ਨਾਲ ਹੈ। ਇਹ ਖਾਲਿਸਤਾਨ ਦਾ ਝੰਡਾ ਸਾਡੀਆਂ ਉਹਨਾਂ ਐਸਪੀਰੇਸ਼ਨਸ ਦਾ ਪ੍ਰਤੀਕ ਹੈ, ਜਿਹੜੀਆਂ ਐਸਪੀਰੇਸ਼ਨਸ ਖਾਲਸਾ ਜੀ ਕੇ ਬੋਲ ਬਾਲੇ ਦੀਆਂ ਨੇ। ਬੋਲ ਬਾਲਾ ਫਾਰਸੀ ਜ਼ਬਾਨ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਉੱਚਾ। ਬੋਲ ਬਾਲਾ, ਖਾਲਸੇ ਦਾ ਬੋਲ ਉੱਚਾ, ਜਿਹਨੂੰ ਸਰਦਾਰ ਕਪੂਰ ਸਿੰਘ ਕਹਿੰਦੇ ਸਨ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਇਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹੀ ਖਾਲਸੇ ਦੇ ਹੱਕ ਦੀ ਐਡਵੋਕੇਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੇ ਹਰ ਲੈਕਚਰ ਦੇ ਵਿੱਚ ਉਹ ਪ੍ਰਾਈਡ ਦੇਣ ਦੀ ਕੋਸ਼ਿਸ਼ ਕੀਤੀ
कि भाई तुसी गुरु गोबिंद सिंह साहब दे पुत्र पुत्रियां हो, तुहाडे सामने लाल किला की है, तुहाडे सामने दिल्ली तख्त की है। यही एस्पिरेशन 38 वरियां बाद अज स्टॉकटन दे विच मेरियां दे अखां चों अथरू ही वगदे रहे। जिन्नी देर निशान साहब जिहड़ा इधर असी अरदासा सोधिया है, इधर आके खालिस्तान दा झंडा लहराया कि ये वो पल ने जिन्हां पलां नूं तुसी बयान नहीं कर सकदे, उन्हां दा तुसी एहसास कर सकदे हो। इस झंडे दे विच 1.5 लाख तो ज्यादा इन्हां 4 दहाइयां दे खालिस्तान दे शहीद ਸਿੰਘਾਂ ਸਿੰਘਣੀਆਂ ਦਾ ਡੁੱਲਿਆ खून है। इस झंडे दे विच तिहाड़ तो लैके भारत दीयां जेलां 'च बैठे वो जुझारू सिंह, जथेदार जगतार सिंह हवारा वर्गे, उन्हां दी गैरत है, उन्हां दी ललकार है, उन्हां दा वो वंगार है ਜਿਹੜੀ ਉਹ ਅਦਾਲਤਾਂ 'ਚ ਖਲੋ ਕੇ ਜੱਜਾਂ ਨੂੰ ਕੰਬਣ ਲਾ ਦਿੰਦੀ ਹੈ। ਇਹੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਹੈ, ਇਸ ਗੱਲ ਦਾ ਧਿਆਨ ਰਹੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕੋਈ ਭੰਗੀਆਂ ਵਾਲੀ ਤੋਪ ਨਹੀਂ ਸੀ ਉਹਨਾਂ ਕੋਲ। ਦੋਨਾਂ ਸਿੰਘਾਂ ਨੇ ਪਿੱਠਾਂ ਜੋੜ ਕੇ ਇੱਕ ਪੀਲਾ ਜਿਹੜਾ ਉਹਨਾਂ ਦੇ ਕੋਲ ਪਟਕਾ ਸੀ ਉਹੀ ਸੋਟੀ ਨਾਲ ਬੰਨ ਕੇ ਲਹਿਰਾ ਕੇ ਕਿਹਾ ਸੀ ਕਿ ਖਾਲਸਾ ਰਾਜ ਸਥਾਪਿਤ ਹੋ ਗਿਆ। ਹੁਣ ਜਿਹੜਾ ਇੱਥੋਂ ਗੱਡਾ ਲੰਘੇਗਾ, ਜਿਹੜਾ ਪੈਦਲ ਲੰਘੇਗਾ, ਉਹ ਸਾਰਿਆਂ ਨੂੰ ਟੈਕਸ ਦੇਣਾ ਪਏਗਾ। ਉਹਨਾਂ ਦੋਨਾਂ ਸਿੱਖਾਂ ਨੇ ਦੱਸ ਦਿੱਤਾ ਸੀ ਕਿ ਰਾਜ ਦਾ ਕਨਸੈਪਟ ਕੀ ਹੈ। ਅੱਜ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ 'ਚ ਆ ਖਾਲਸਾ ਸਾਜਨਾ ਦਿਵਸ ਤੇ ਮਾਰਚ ਹੋਏ ਨੇ। ਖਾਲਿਸਤਾਨ ਜ਼ਿੰਦਾਬਾਦ। ਕੱਲ ਸੈਨ ਫਰਾਂਸਿਸਕੋ 'ਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਬਿਗਨਿੰਗ ਤੋਂ ਐਂਡ ਤੱਕ ਖਾਲਿਸਤਾਨ ਦੇ ਝੰਡੇ ਸਨ। ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਵੱਲ ਧਿਆਨ ਧਰ ਕੇ, ਅਕਾਲ ਤਖਤ ਵੱਲ ਧਿਆਨ ਧਰ ਕੇ, ਇਸ ਜਦੋਂ ਅਸੀਂ ਨੀਲਾ ਰੰਗ ਵੀ ਦੇਖਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ, ਤਿੰਨ ਪ੍ਰਗਟ ਕੀਨੇ ਖਾਲਸਾ ਨੀਲੰਬਰ ਧਾਰਾ, ਨੀਲੇ ਅੰਬਰ, ਨੀਲਾ ਪਹਿਰਾਵਾ ਖਾਲਸੇ ਦਾ ਪਹਿਰਾਵਾ ਇਹ ਵੀ ਹੈ। ਕੇਸਰੀ ਸਾਡਾ ਫਾਈਨਲ ਡੂ ਔਰ ਡਾਈ ਦਾ। ਜਦੋਂ ਬਾਬਾ ਗੁਰਬਖਸ਼ ਸਿੰਘ 30 ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜ ਨਾਲ ਜੂਝਦੇ ਨੇ ਤੇ ਪਹਿਰਾਵਾ ਕੇਸਰੀ ਹੈ। ਜਿੱਦਣ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਨੇ ਉਹ ਗ੍ਰਿਫਤਾਰੀ ਦਿੰਦੇ ਨੇ, ਚੌਂਕ ਮਹਿਤਾ ਡਾਕਟਰ ਵਿਤਪਾਲ ਸਿੰਘ ਨਾਲ ਨੇ, ਅਸੀਂ ਜਲੰਧਰੋਂ ਸਕੂਟਰ ਦੇ ਉੱਤੇ ਪਹੁੰਚੇ, ਬੱਸਾਂ ਗੱਡੀਆਂ ਤਾਂ ਬੰਦ ਸਨ। ਉਧਰ ਸੰਤਾਂ ਦੇ ਕੇਸਰੀ ਦਸਤਾਰ ਸਜਾਈ ਹੋਈ ਸੀ ਕਿਉਂਕਿ ਸਾਲ ਦੇ ਮੁਖੀ ਨੀਲੀ ਦਸਤਾਰ ਸਜਾਉਂਦੇ ਨੇ। ਤੇ ਜਿਹੜੇ ਲਫ਼ਜ਼ ਸੰਤ ਜੀ ਨੇ ਕਹੇ, ਉਹਨਾਂ ਕਿਹਾ ਕਿ ਅੱਜ ਸਿੰਘ ਕਹਿਣ ਲੱਗੇ, ਸੰਤ ਜੀ ਤੁਸੀਂ ਖੱਟੇ ਰੰਗ ਦੀ ਪੱਗ ਬੰਨ ਲਈ ਹੈ, ਇਹ ਤੁਸੀਂ ਕੀ ਕੀਤਾ? ਕਹਿੰਦੇ ਮੈਂ ਕਿਹਾ ਭਾਈ ਅੱਜ ਮੇਰਾ ਆਨੰਦ ਹੋਣਾ, ਅੱਜ ਮੈਂ ਵਿਆਹ ਮੇਰਾ ਹੋਣਾ। ਉਹਨਾਂ ਕਿਹਾ ਜੀ ਤੁਹਾਡਾ ਆਨੰਦ ਤਾਂ ਹੋਇਆ ਹੋਇਆ। ਉਹਨਾਂ ਕਿਹਾ ਜੀ ਮੈਂ ਅੱਜ ਮੌਤ ਲਾੜੀ ਨੂੰ ਵਿਆਹਣ ਚੱਲੇ। ਸੋ ਜ਼ਾਹਿਰ ਹੈ ਕੇਸਰੀ ਰੰਗ ਉਸ ਫਾਈਨਲ ਬੈਟਲ ਦਾ ਨਾਂ ਹੈ ਕਿ ਜਿੱਥੇ ਤੁਸੀਂ ਜਦੋਂ ਉਤਰਨਾ, ਜਦੋਂ ਤੁਸੀਂ ਇੱਕ ਮਾਰਗ ਪੈਰ ਧਰੀਜੇ, ਸਿਰ ਦੀਜਾ ਕਾਣ ਨਾ ਕੀਜੇ, ਫਿਰ ਤੁਸੀਂ ਪਿੱਠ ਨਹੀਂ ਦਿਖਾਉਣੀ ਹੈ। ਇਸ ਨਿਸ਼ਾਨ ਸਾਹਿਬ ਨੂੰ, ਇਸ ਖਾਲਿਸਤਾਨ ਦੇ ਝੰਡੇ ਨੂੰ, ਸਾਡੀ ਆਜ਼ਾਦੀ ਦੀ ਗੱਲ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਲਈ ਜਿਹੜਾ ਤੁਸੀਂ ਇਹ ਉਦਮ ਉਪਰਾਲਾ ਕੀਤਾ ਹੈ, ਬਹੁਤ ਬਹੁਤ ਵਧਾਈਆਂ। 5 ਬੁਲੰਦ ਨਾਰੇ। ਜੇ ਕੋਡ ਆਫ ਆਰਮਸ ਸਾਡੀ ਤਾਕਤ ਦਿਖਾਉਂਦਾ ਹੈ ਵੀ ਅਸੀਂ ਝੰਡੇ ਨੂੰ ਬੁਲੰਦ ਰੱਖਣਾ ਹੈ, ਨਾਰਾ ਜੈਕਾਰਾ, ਇਹ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਐਵੇਂ ਨਹੀਂ 40 ਸਿੱਖ 10 ਲੱਖ ਦੇ ਘੇਰੇ 'ਚ ਜੂਝ ਜਾਂਦੇ ਚਮਕੌਰ ਦੀ ਗੜੀ 'ਚ, ਲਗਭਗ 100 ਦੇ ਕਰੀਬ ਸਿੰਘ 72 ਘੰਟੇ ਭਾਰਤ ਦੀ 2 ਲੱਖ ਫੌਜ ਨਾਲ ਜੂਝ ਕੇ ਜਿਵੇਂ ਉਹਨਾਂ ਸ਼ਹੀਦੀਆਂ ਪਾਈਆਂ। ਇਹ ਜੈਕਾਰਾ, ਨਗਾਰਾ, ਨਾਰਾ, ਇਹ ਤੁਹਾਨੂੰ ਸੈਂਸ ਆਫ ਚੜ੍ਹਦੀ ਕਲਾ ਦਿੰਦਾ ਹੈ। ਤੇ 5 ਬੁਲੰਦ ਨਾਰੇ ਜਿਹੜੇ ਦੱਸਣ ਕਿ ਭਾਈ ਇਹ ਗੱਲ ਸਿਰਫ ਸਿੰਬੋਲਿਕ ਨਹੀਂ ਹੈ, ਅਸੀਂ ਅਖੀਰਲੇ ਸਾਹ ਤੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਤਨ ਮਨ ਧਨ ਕੁਰਬਾਨ ਕਰਨ ਦੇ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਕਰਾਂਗੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।